ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਦਰਸ਼ਕਾਂ ਦੇ ਆਪਣੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ, ਉਸ ਤੋਂ ਬਾਅਦ ਐਂਡ ਵਾਲਾ ਇਸ਼ੂ ਹੋਏਗਾ, ਉਸ ਤੋਂ ਬਾਅਦ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ। ਵੀਰ ਅਸ਼ਫਾਕ ਡੋਗਰ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ, ਲਵ ਸੈल्यूट। ਬਹੁਤ ਸ਼ੁਕਰੀਆ ਡੋਗਰ ਸਾਹਿਬ। ਵੀਰ ਕਸ਼ਮੀਰ ਵਿਰਕ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ। ਵੀਰ ਕੁਲਜੀਤ ਸਿੰਘ ਹੋਰਾਂ ਨੇ 2-3 ਵਾਰ ਬਾਰ ਆਪਣੇ ਕਿਹਾ ਜਿਹੜੇ ਵਿਊਜ਼ ਵਾਚ ਕਰਦੇ ਨੇ, ਪਲੀਜ਼ ਸ਼ੇਅਰ ਦਾ ਲਾਈਵ ਲਿੰਕ ਆਲਵੇਜ਼। ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀਰ ਕੁਲਜੀਤ ਸਿੰਘ ਜੀ ਦੇ ਐਫਰਟ ਨੂੰ। ਸਾਡੇ ਵੈਲ ਵਿਸ਼ਰ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਇਹ ਚਾਹਨਾ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਪਹੁੰਚੇ। ਖਾਲਸਾ ਜੀਪੀ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਿੰਦਾ ਜੋਸਨ, ਵਾਹਿਗੁਰੂ ਜੀ। ਆਜ਼ਾਦ ਜੱਟ, ਸਲਾਮ ਟੂ ਯੂ ਐਂਡ ਯੂਰ ਟੀਮ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਆਜ਼ਾਦ ਜੀ। ਰਣਜੋਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ, ਖਾਲਿਸਤਾਨ ਜ਼ਿੰਦਾਬਾਦ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਸਿੰਘ ਖਾਲਿਸਤਾਨੀ, ਖਾਲਿਸਤਾਨ ਜ਼ਿੰਦਾਬਾਦ। ਸੋ ਇਹਨਾਂ ਅਸੀਂ ਸਾਰੇ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਨੂੰ ਲਗਾਤਾਰਤਾ ਦੇ ਨਾਲ ਦੇਖਦੇ ਵੀ ਨੇ ਔਰ ਇਸ ਦੇ ਉੱਤੇ ਆਪਣੀ ਟਿੱਪਣੀ ਵੀ ਕਰਦੇ ਨੇ ਜੀ। ਔਰ ਮੈਂ ਦੂਸਰੇ ਸੈਕਸ਼ਨ ਨੂੰ ਵੀ ਦੇਖ ਰਿਹਾ ਸੀ ਵੀ ਜੇ ਮੈਂ ਰੀਟਰੀਵ ਕਰ ਸਕਾਂ ਤੇ ਇਸ ਦੇ ਨਾਲ ਸਭ ਦੀ ਹਾਜ਼ਰੀ ਵੀ ਲੱਗ ਜਾਂਦੀ ਹੈ ਜੀ। ਪਰ ਕਈ ਵਾਰ ਕੂਲ ਡਾਊਨ ਹੁੰਦਿਆਂ ਵਕਤ ਲੈਂਦਾ। ਸਿੱਖ UK ਤੋਂ ਲਿਖਦੇ ਨੇ ਔਰ ਇੰਗਲੈਂਡ ਦਾ ਝੰਡਾ ਹੁੰਦਾ ਖੂਬਸੂਰਤ ਇਹਨਾਂ ਦੀ ਆਈਡੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਤੇ ਸਾਰੀ ਟੀਮ। ਸਿੱਖ ਰੂਲ brought stability in Kashmir's integration with Punjab. After 1849, integration stopped from greedy family. All Sikhs know who they are. That is why Kashmir is broken today. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਨ੍ਹਾਂ ਨੇ ਗੱਦਾਰੀ ਦਾ ਇਨਾਮ ਜੰਮੂ ਕਸ਼ਮੀਰ ਲਿਆ, ਅਮਰਿੰਦਰ ਸਿੰਘ ਦੇ ਕੁੜਮੀ ਨੇ, ਡੋਗਰੇ ਰੂਲਰ, ਉਹੀ ਗੁਲਾਬ ਸਿੰਘ ਦਾ ਟੱਬਰ। ਸੋ ਉਹਨਾਂ ਨੇ ਕਿਉਂਕਿ ਇਹ ਫਿਰ ਇਹਨਾਂ ਨੇ ਵੀ ਜੋ ਹਾਲ ਕੀਤਾ, ਉੱਥੇ ਤਾਂ ਡੋਗਰੇ ਸੀ ਜਿਨ੍ਹਾਂ ਨੇ ਗੱਦਾਰੀ ਕੀਤੀ, ਪਰ ਇਹ ਪਟਿਆਲਾ ਖਾਨਦਾਨ ਨੇ ਤਾਂ ਸਿੱਖ ਰਾਜ ਦੇ ਖਿਲਾਫ ਅੰਗਰੇਜ਼ਾਂ ਦੇ ਨਾਲ ਸਾਜ਼ਿਸ਼ ਕਰਕੇ ਉਹਨਾਂ ਦੀ ਮਦਦ ਵੀ ਕੀਤੀ। ਡੋਗਰਿਆਂ ਨੇ ਤਾਂ ਜਿਹੜਾ ਉਹ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਕੀਤਾ ਹੀ ਕੀਤਾ। ਔਰ ਫਿਰ ਡੋਗਰਿਆਂ ਦੇ ਥੱਲੇ ਔਰ ਪਹਿਲਾਂ ਵੀ ਮੈਂ ਕਈ ਵਾਰ ਇਹ ਕਸ਼ਮੀਰੀ ਕੁਝ ਭਰਾਵਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਰਿਹਾ ਤੇ ਮੈਂ ਕਈ ਵਾਰ ਇਹ ਮਹਿਸੂਸ ਕੀਤਾ ਵੀ ਜਿਹੜਾ ਸਿੱਖ ਰਾਜ ਦੀਆਂ ਮੈਮਰੀਜ਼ ਨੇ ਉਸ ਪੀਰੀਅਡ 'ਚ, ਹਾਲਾਂ 20 ਸਾਲ ਤੋਂ ਜ਼ਿਆਦਾ ਸਮਾਂ ਨਹੀਂ ਸੀ, ਜ਼ਿਆਦਾ ਤੋਂ ਜ਼ਿਆਦਾ ਮੇਰਾ ਖਿਆਲ ਹੈ, ਮੈਨੂੰ ਹੁਣ ਯਾਦ ਨਹੀਂ, 1819 'ਚ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਬਣਿਆ ਔਰ 1846 ਦੇ ਵਿੱਚ ਗੁਲਾਬ ਸਿੰਘ ਦੇ ਕਬਜ਼ੇ 'ਚ ਚਲਾ ਗਿਆ। ਔਰ ਇਸ ਪੀਰੀਅਡ 'ਚ ਵੀ ਜਿਹੜਾ 26-27 ਸਾਲ ਦਾ ਪੀਰੀਅਡ ਸੀ, ਕਿਉਂਕਿ ਇਹਨਾਂ ਨੂੰ ਰਾਜਿਆਂ ਦਾ ਟਾਈਟਲ ਦੇ ਦਿੱਤਾ ਸੀ, ਰਾਜਾ ਗੁਲਾਬ ਸਿੰਘ ਜੇ ਉਹ, ਤੇ ਸਿੱਖ ਰਾਜ ਦੇ ਨਾਂ ਥੱਲੇ ਰੂਲਰ ਇਹੀ ਸੀ ਉੱਥੇ ਬਣੇ ਹੋਏ। ਔਰ ਇਹਨਾਂ ਨੇ ਕਿਉਂਕਿ ਹਿੰਦੂਤਵੀ ਐਲੀਮੈਂਟ ਸੀ ਉਹ ਸਿੱਖ ਰਾਜ ਦੇ ਗਾਬ 'ਚ, ਇਹਨਾਂ ਨੇ ਵੀ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਕੀਤੇ ਹੋਏ ਨੇ। ਸੋ ਕਈ ਵਾਰ ਕੁਝ ਕਸ਼ਮੀਰੀਆਂ ਨੂੰ ਸਿੱਖ ਰਾਜ ਦੇ ਥੱਲੇ ਲੱਗਦਾ ਹੈ, ਹਾਲਾਂਕਿ ਬਾਕੀ ਪੰਜਾਬ ਜਾਂ ਜਿੱਥੇ ਸਿੱਖਾਂ ਦਾ ਰਾਜ, ਸਿੱਖ ਰਾਜ ਸੀ, ਉਹਨਾਂ ਦੇ ਜਿਹੜੇ ਐਕਸਪੀਰੀਅੰਸ ਹੈ ਉਹ ਡਿਫਰੈਂਟ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਡੋਗਰਿਆਂ ਦੀ ਗਦਾਰੀ ਹੈ ਉੱਥੇ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਵੀ ਹੈ, ਉਹਦੇ 'ਚ ਸਿੱਖਾਂ ਨੂੰ ਵੀ 2 ਹਿੱਸਿਆਂ 'ਚ ਵੰਡ ਕੇ ਅਸੀਂ ਵਿੱਚ ਫਸੇ। ਔਰ ਇਹ ਜਿਹੜਾ ਸੀ ਕਿ ਲੋਕਾਂ ਰਿਆਸਤਾਂ ਨੂੰ ਇਹ ਹੱਕ ਹੋਣਾ ਔਰ ਕਿ ਵੀ ਉਹ ਆਪਣੀ ਕਿਸਮਤ ਦਾ ਆਪ ਫੈਸਲਾ ਕਰ ਸਕਣ। ਔਰ ਉਦੋਂ ਫਿਰ ਜੇ ਧਿਆਨ ਗੁਲਾਬ ਸਿੰਘ ਦੇ ਪੀਰੀਅਡ ਸਿੱਖਾਂ ਨਾਲ ਗਦਾਰੀ ਹੋਈ ਤਾਂ ਫਿਰ ਇਹਨਾਂ ਦੇ ਹੀ ਡਿਸੈਂਡੈਂਟ ਹਰੀ ਸਿੰਘ ਨੇ ਅੱਗੋਂ ਗਦਾਰੀਆਂ ਦਾ ਇਤਿਹਾਸ ਸਿਰਜਿਆ। ਸੋ ਕੁੱਲ ਮਿਲਾ ਕੇ ਜਿਹੜਾ ਅੱਗੋਂ ਰਿਬੈਲ ਸਿੰਘ ਲਿਖਦੇ ਨੇ, ਯਾ ਸਿੱਖਸ ਡੂ ਨੀਡ ਆਜ਼ਾਦੀ ਫਰੋਮ ਦਾ ਰੈਡੀਕਲਾਈਜੇਸ਼ਨ, ਖਾਲਿਸਤਾਨ ਜ਼ਿੰਦਾਬਾਦ। ਹੁਣ ਰੈਡੀਕਲ ਸਾਨੂੰ ਕਹਿ ਰਿਹਾ ਹੋਣਾ ਹੈ। ਬੇਅੰਤ ਸਿੰਘ ਖਾਲਿਸਤਾਨ, ਤਪਨ ਚੱਕਰਵਰਤੀ ਜਿਹੜਾ ਇਹ ਹੁਣ ਆ ਰਹੇ ਨੇ ਸਾਡੇ ਦੋਸਤ, ਸਾਡੇ ਹਿੰਦੂ ਭਰਾ ਵੀ, ਉਹ ਉਹਨਾਂ ਨੂੰ ਕਹਿੰਦੇ ਨੇ ਜੀ ਸਾਰੇ ਸਿੱਖ ਇਕੱਠੇ ਹੋ ਕੇ ਇਸਲਾਮ ਨੂੰ ਜਿਹੜਾ ਅਸੀਂ ਖਤਮ ਕਰੋ ਔਰ ਲਾਹੌਰ ਤੇ ਕਬਜ਼ਾ ਕਰੋ, ਹੋਲੀ ਪਲੇਸ ਆਫ ਸਿੱਖਿਜ਼ਮ। ਨਹੀਂ, ਪਹਿਲਾਂ ਅਸੀਂ ਦਿੱਲੀ ਤੇ ਕਬਜ਼ਾ ਕਰਾਂਗੇ, ਜਿਹੜਾ ਸਾਡੇ ਲਈ ਦਿੱਲੀ ਤਖਤ ਪਰ ਬਹਿੇਗੀ, ਆਪ ਗੁਰੂ ਕੀ ਫੌਜ ਛਤਰ ਝੁਲੇਂਗੇ ਸੀ ਇਸ ਪਰ ਬੜੀ ਕਰੇਗੀ ਮੌਤ। ਉਹ ਤਾਂ ਅਸੀਂ ਵਾਘਾ ਤੋਂ ਜਮਨਾ ਤੱਕ ਸਾਡੀ ਹੱਦ ਮਿੱਥੀ ਹੋਈ ਹੈ, ਤੁਸੀਂ ਆਪਣੀ ਦਿੱਲੀ ਦਾ ਫਿਕਰ ਕਰੋ, ਲਾਹੌਰ ਨੂੰ ਉਹਨਾਂ ਨੂੰ ਪਤਾ ਹੈ ਕਿਵੇਂ ਪ੍ਰੋਟੈਕਟ ਕਰਨਾ ਉਹਨਾਂ ਨੇ। ਔਰ ਇਸ ਸਾਰੇ ਚੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਇੱਕ ਗੱਦਾਰੀਆਂ ਦਾ
ਪੂਰਾ ਜ਼ੋਰਾ ਉਸ ਪੀਰੀਅਡ 'ਚ ਹੀ ਨਹੀਂ ਹੈ। ਅੱਜ ਵੀ ਸਾਡੇ 'ਚ ਇਸ ਕਿਸਮ ਦੇ ਲੋਕ ਜਿਹੜੇ ਨੇ ਸਿੱਖ ਆਈਡੀਜ਼ ਬਣਾ ਕੇ ਔਰ ਕੁਝ ਜਿਹੜੇ ਉਹੀ ਵਿਕੇ ਹੋਏ ਸਿੱਖ ਨੇ ਉਹਨਾਂ ਦਾ ਹੀ ਡਰਟੀ ਵਰਕ ਜੀ। ਡਾਕਟਰ ਸਾਹਿਬ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅੱਜ ਆਪਾਂ ਜਿਹੜਾ ਐਂਡ ਵਾਲਾ ਟੌਪਿਕ ਉਹ ਸ਼ੇਅਰ ਕਰੀਏ। ਮੈਂ ਚਾਹਾਂਗੀ ਕਿ ਤੁਸੀਂ ਸਾਰੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਛਾ ਜੀ ਚਲੋ, ਤੁਸੀਂ ਕਈ ਵਾਰੀ ਜ਼ਿਆਦਤੀ ਕਰਦੇ ਹੋ, ਅਸੀਂ ਨਹੀਂ ਡਾਕਟਰ ਸਾਹਿਬ। ਇਟਸ ਰਾਈਟ। ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਦਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ। ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਮੈ ਵਾਸੈ ਭਗਤ ਪਿਆਰੇ। सहज कथा प्रभ की अत मीठी, विरलै काहू नेत्रों डीठी रहाओ। तह गीत नाद अखारे संगा, ऊहा संत करै हर रंगा। तह मरण न जीवन सोग न हरखा, साच नाम की अमृत वर्खा। गोहज कथा ए गुरते जानी, नानक बोले हर हर बाणी। पंजवें पातशाह दा सूही राग च शबद ਪ੍ਰਭੂ ਮਿਲਾਪ ਦੇ ਨਾਲ ਕੀ ਹੁੰਦਾ ਹੈ। ਜਦੋਂ ਅਸੀਂ ਰੱਬ ਦੇ ਨਾਲ ਇਕਮਿਕ ਹੁੰਦੇ ਹਾਂ, ਰੱਬ ਸਾਨੂੰ ਆਪਣਾ ਬਣਾ ਲੈਂਦਾ ਹੈ, ਅਸੀਂ ਰੱਬ ਦੀ ਯਾਦ 'ਚ ਆਪਣਾ ਵਕਤ ਗੁਜ਼ਾਰਦੇ ਹਾਂ, ਤੇ ਫਿਰ ਕੀ ਹੁੰਦਾ? ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਹੁਣ ਇਹ ਜਿਹੜੀ ਰੱਬ ਦੀ ਕਹਾਣੀ ਹੈ, ਕਥਾ ਹੈ, ਇਹ ਸਹਿਜ ਹੈ, ਉਹ ਮਿਲਾਪ ਜਿਹਨੂੰ ਅਸੀਂ ਸਹਿਜ ਅਵਸਥਾ ਕਹਿੰਦੇ ਹਾਂ ਕਿ ਜਿਸ ਦੇ ਵਿੱਚ ਫਿਰ ਕੋਈ ਭਟਕਣਾ ਨਹੀਂ ਹੁੰਦੀ, ਕੋਈ ਤੇਹ ਨਹੀਂ ਹੁੰਦੀ ਕਿਸੇ ਪਾਸੇ ਦੀ, ਕੋਈ ਭੁੱਖ ਨਹੀਂ ਹੁੰਦੀ, ਕੋਈ ਲਾਂਬੂ ਨਹੀਂ ਲੱਗਦਾ, ਔਰ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਇਹ ਹੁੰਦਾ। ਔਰ ਇਸ ਨੂੰ ਸ਼ਬਦ ਦਾ ਆਧਾਰ ਰੱਖ ਕੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਜਿਹੜਾ ਸਹਿਜ ਅਵਸਥਾ ਦੇ ਵਿੱਚ ਜਾਣਾ ਹੈ ਜਾਂ ਪਹੁੰਚਣਾ ਹੈ ਜਾਂ ਆਣਾ ਹੈ ਰੱਬ ਦੀ ਰਹਿਮਤ ਦੇ ਨਾਲ, ਵਿਰਲੇ ਕਾਹੂ ਨੇਤਰੋਂ ਡਿੱਠੀ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਡੀਠੀ, ਇਸ ਨੂੰ ਕੋਈ ਵਿਰਲਾ ਹੀ ਹੈ ਜਿਸ ਨੇ ਅਨੁਭਵ ਕੀਤਾ। ਅੱਖਾਂ ਨਾਲ ਦੇਖਣ ਦਾ ਮਤਲਬ ਇਹ ਹੈ ਕਿ ਉਸ ਦੇ ਵਿੱਚ ਜਿਉਣਾ, ਉਸ ਦੇ ਵਿੱਚ ਰਹਿਣਾ। ਕੋਈ ਵਿਰਲੇ ਸੂਖ ਮਹਿਲ ਜਾਂ ਕੇ ਊਚ ਦੁਆਰੇ, ਤੇ ਜਿਨ੍ਹਾਂ ਨੇ ਇਹ ਡਿੱਠੀ ਹੈ, ਜਿਨ੍ਹਾਂ ਦੇ ਅੰਦਰ ਉਹ ਸਹਿਜ ਅਵਸਥਾ ਹੈ, ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਤਾਂ ਮੈਂ ਵਾਸੈ ਭਗਤ ਪਿਆਰੇ, ਕਿ ਉਸ ਵਾਹਿਗੁਰੂ ਦਾ ਕਿਵੇਂ ਉੱਚਾ ਦਰਬਾਰ ਹੈ। ਉਹ ਉਸ ਉਚਿਆਣ ਤੇ ਸਹਿਜ ਅਵਸਥਾ ਹੀ ਉਚਿਆਣ ਦੀ ਅਵਸਥਾ ਹੈ ਜਿੱਥੇ ਹਰਕ ਸੋਗ ਤੇ ਰਹੇ ਅਤੀਤਾ, ਜਿੱਥੇ ਤੁਹਾਨੂੰ ਖੁਸ਼ੀ ਔਰ ਗਮੀ ਪਉਂਦੀ ਨਹੀਂ ਹੈ, ਤੁਹਾਨੂੰ ਨਾ ਕੋਈ ਪਾਗਲਪਨ ਦਿੰਦੀ ਹੈ ਖੁਸ਼ੀ, ਨਾ ਹੀ ਸੋਗ ਜਿਹੜਾ ਉਹ ਉਦਾਸ ਕਰਦੇ। ਔਰ ਤਹ ਗੀਤ ਨਾਦ ਅਖਾਰੇ ਸੰਗਾ, ਕਿ ਜਦੋਂ ਤੁਸੀਂ ਉਸ ਸਹਿਜ ਅਵਸਥਾ 'ਚ ਉੱਚੇ ਦਰਬਾਰ 'ਚ ਰੱਬ ਦੀ ਸੰਗਤ 'ਚ ਹੁੰਦੇ ਹੋ, ਤੇ ਫਿਰ ਤੁਹਾਨੂੰ ਐਂ ਲੱਗਦਾ ਜਿਵੇਂ ਪਿੜ ਦੇ ਵਿੱਚ, ਹੁਣ ਬਹੁਤ ਵਾਰੀ ਅਸੀਂ ਦੁਨੀਆ 'ਚ ਜਿਹਨੂੰ ਮਨੋਰੰਜਨ ਕਹਿੰਦੇ ਨੇ, ਹੁਣ ਮਨੋਰੰਜਨ ਕੀ ਹੈ? ਮਨ ਦਾ ਰੰਗਿਆ ਜਾਣਾ। ਮਨ ਕਾਹਦੇ ਨਾਲ ਰੰਗਿਆ ਜਾਂਦਾ ਹੈ? ਗੀਤਾਂ ਦੇ ਨਾਲ, ਮਿਊਜ਼ਿਕ, ਡਾਂਸ, ਇਹੀ ਚੀਜ਼ਾਂ ਨੇ ਜਿਹੜੀਆਂ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਸਾਡੀ ਐਂਟਰਟੇਨਮੈਂਟ ਹੈ ਜੀ। ਹੁਣ ਇੱਥੇ ਜਿਹੜਾ ਤਹਿ ਗੀਤ ਨਾਦ ਅਖਾਰੇ ਸੰਗਾ, ਜਦੋਂ ਤੁਸੀਂ ਸਹਿਜ ਅਵਸਥਾ 'ਚ ਹੁੰਦੇ ਹੋ, ਉਹਦੇ 'ਚ ਵੀ ਅਖਾੜੇ ਲੱਗਦੇ ਨੇ, ਉਹਦੇ 'ਚ ਵੀ ਪਿੜ ਲੱਗਦੇ ਨੇ। ਔਰ ਉਹ ਪਿੜ ਕੀ ਹੈ? ਜਿਹੜੇ ਗੀਤ ਔਰ ਨਾਦ ਹੈ, ਉਹ ਸੰਤ ਕਰੇ ਹਰ ਰੰਗਾ। ਉੱਥੇ ਰੱਬ ਦੇ ਪਿਆਰ ਵਾਲੇ ਫਕੀਰ, ਰੱਬ ਦੇ ਪਿਆਰ ਨਾਲ ਜੁੜੇ ਹੋਏ, ਉਹਨਾਂ ਦੇ ਰੰਗ ਤੁਸੀਂ ਅਨੁਭਵ ਕਰਦੇ ਹੋ। ਮਤਲਬ ਇਹ ਹੈ ਕਿ ਤੁਸੀਂ ਇਸ ਦੁਨਿਆਵੀ ਕ੍ਰੀੜਾਵਾਂ 'ਚੋਂ ਸੁੱਖ ਨਹੀਂ ਪਾੜਦੇ, ਤੁਹਾਡੇ ਅੰਦਰ ਉਹ ਆਨੰਦ ਚੱਲ ਰਿਹਾ ਹੁੰਦਾ ਹੈ ਕਿ ਤੁਹਾਨੂੰ ਇਸ ਕਿਸਮ ਦਾ ਜਿਹੜਾ ਦੁਨਿਆਵੀ ਮਨੋਰੰਜਨ ਹੈ ਉਹਦੀ ਲੋੜ ਨਹੀਂ ਹੁੰਦੀ, ਤੁਸੀਂ ਆਲਰੇਡੀ ਇੱਕ ਆਨੰਦ ਦੀ ਅਵਸਥਾ 'ਚ ਹੁੰਦੇ ਹੋ। ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਉਹ ਸਹਿਜ ਅਵਸਥਾ ਐਸੀ ਅਵਸਥਾ ਹੈ ਜਿੱਥੇ ਨਾ ਮਰਨ ਦਾ ਡਰ ਹੈ, ਨਾ ਜੀਵਨ ਸੋਗ ਨਾ ਹਰਖਾ। ਉੱਥੇ ਕੋਈ ਮਰੇਗਾ ਕੋਈ ਤਾਂ ਜੇ ਜੋ ਜੰਮੇਗਾ, ਉੱਥੇ ਜਨਮ ਮੌਤ ਦੀ ਤਾਂ ਗੱਲ ਹੀ ਨਹੀਂ ਹੈ, ਉਸ ਤੋਂ ਬਿਯੋਂਡ ਅਨੁਭਵ ਹੈ। ਸੋਗ ਨਾ ਹਰਖਾ, ਖੁਸ਼ੀ ਔਰ ਗਮੀ ਦਾ ਵੀ ਕੋਈ ਉਸ ਦੇ ਵਿੱਚ ਗ੍ਰਾਫ ਨਹੀਂ ਹੈ ਕਿ ਹੁਣ ਤੁਸੀਂ ਖੁਸ਼ ਹੋ ਕਿ ਹੁਣ ਤੁਸੀਂ ਸੋਗ ਚੋਂ। ਸਾਚ ਨਾਮ ਕੀ ਅੰਮ੍ਰਿਤ ਵਰਖਾ, ਸਹਿਜ ਅਵਸਥਾ ਦੇ ਵਿੱਚ ਹੁੰਦਿਆਂ ਤੁਹਾਡੇ ਅੰਦਰ ਚੱਤੇ ਪੈਰ ਹਰ ਪਲ, ਹਰ ਸੈਕਿੰਡ, ਹਰ ਅੱਖ ਦੇ ਫੁਲਕਾਰੇ ਦੇ ਵਿੱਚ ਵੀ, ਜਿਹਨੂੰ ਅਸੀਂ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਪੂਤਾ ਮਾਤਾ ਕੀ ਆਸੀਸ। ਹੁਣ ਨਿਮਖ ਕੀ ਹੈ? ਅੱਖ ਦਾ ਝਪਕਣਾ। ਸੋ ਫਿਰ ਤੁਸੀਂ ਉਸ ਅਵਸਥਾ ਚੋਂ ਸਾਚ ਨਾਮ ਕੀ ਅੰਮ੍ਰਿਤ ਵਰਖਾ, ਹਰ ਵੇਲੇ ਉੱਥੇ ਸੱਚੇ ਨਾਮ ਦੀ ਅੰਮ੍ਰਿਤ ਕਹਿੰਦੇ ਜਿਹੜੇ ਮੌਤ ਨੂੰ
ਜਿੱਤ ਲੈਣ ਵਾਲਾ, ਜ਼ਿੰਦਗੀ ਦੇਣ ਵਾਲਾ। ਉਸ ਸੱਚੇ ਨਾਮ ਦੀ ਜਿਹੜੀ ਜ਼ਿੰਦਗੀ ਦੇਣ ਵਾਲਾ ਮੀਂਹ ਪੈ ਰਿਹਾ ਹੁੰਦਾ। ਗੋਹਜ ਕਥਾ ਇਹ ਗੁਰ ਤੇ ਜਾਣੀ। ਇਹ ਜਿਹੜੇ ਭੇਦ ਦੀ ਗੱਲ ਹੈ, ਜਦੋਂ ਅਸੀਂ ਗੋਹਜ ਕਹਿੰਦੇ ਆ ਭੇਦ, ਸੀਕ੍ਰੇਟ ਆਫ ਲਾਈਫ, ਵੀ ਇਹ ਗੁਰੂ ਨੇ ਸਮਝਾਣੀ ਹੈ, ਗੁਰੂ ਨੇ ਸਮਝਾਈ ਹੈ। ਗੋਹਜ ਕਥਾ ਹੈ ਗੁਰ ਤੇ ਜਾਣੀ। ਔਰ ਇਹ ਗੁਰੂ ਨਾਨਕ ਸਾਹਿਬ ਪੰਜਵੇਂ ਨਾਨਕ ਫਰਮਾਉਂਦੇ ਨੇ, ਨਾਨਕ ਬੋਲੇ ਹਰ ਹਰ ਬਾਣੀ, ਕਿ ਨਾਨਕ ਮੈਂ ਉਸ ਵਾਹਿਗੁਰੂ ਦੀ ਬਾਣੀ, ਉਸ ਦੇ ਸ਼ੁਭ ਬਚਨ ਜਿਹੜਾ ਉਹ ਬੋਲ ਰਿਹਾ, ਕਿਉਂਕਿ ਮੈਨੂੰ ਇਹ ਗੋਹਜ ਕਥਾ ਗੁਰੂ ਦੀ ਰਹਿਮਤ ਦੇ ਨਾਲ ਮੈਨੂੰ ਸਮਝ ਆਈ ਹੈ ਕਿ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।